ਜੀ ਅਸਲਾਮ ਵਾਲੇਕਮ ਦੋਸਤੋ ਅੱਜ ਅਸੀਂ ਗੱਲ ਕਰਾਂ ਦੇ ਅਹਿਸਾਸ ਦੇ ਉੱਤੇ ਵੀ ਇਨਸਾਨ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਅਹਿਸਾਸ ਨਾਂ ਦੀ ਜਿਹੜੀ ਚੀਜ਼ ਹੈ ਉਹ ਖਤਮ ਹੋਈ ਜਾ ਰਹੀ ਹੈ। ਹਾਲਾਂਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਅਸੀਂ ਅੱਜ ਗੱਲ ਕਰਾਂਗੇ ਉਹਨਾਂ ਭਰਾਵਾਂ ਦੇ ਨਾਲ, ਉਹਨਾਂ ਵੀਰਾਂ ਦੇ ਨਾਲ ਕਿ ਜਿਹੜੇ ਆਪਣੀ ਗੱਡੀ ਰੱਖਦੇ ਨੇ, ਚਾਹੇ ਉਹਦੇ ਵਿੱਚ ਮੋਟਰਸਾਈਕਲ ਆ ਜਾਂਦੀ ਹੈ, ਕਾਰ ਆ ਜਾਂਦੀ ਹੈ, ਇਸ ਤਰ੍ਹਾਂ ਦੀ ਜਿਹੜੀ ਕੋਈ ਆਪਣੀ ਸਵਾਰੀ ਹੈ ਨਾ ਇਨਸਾਨ ਕੋਲ, ਉਹਦੇ ਮੁਤਲਕ ਗੱਲ ਕਰਾਂਗੇ ਤੇ ਨਾਲੇ ਅਪੀਲ ਕਰਾਂਗਾ ਮੈਂ ਉਹਨਾਂ ਵੀਰਾਂ ਅੱਗੇ ਕਿ ਕੋਸ਼ਿਸ਼ ਕਰਿਆ ਕਰੋ ਕਿ ਰਸਤੇ 'ਚ ਅਗਰ ਤੁਹਾਡੇ ਕੋਲ ਕੋਈ ਲਿਫਟ ਮੰਗਦਾ ਹੈ, ਕੋਈ ਬੈਠਦਾ ਹੈ, ਕੋਈ ਅੱਗੇ ਜਾਣ ਵਾਸਤੇ ਤੁਹਾਡੇ ਅੱਗੇ ਰਿਕੁਐਸਟ ਕਰਦਾ ਹੈ ਤੇ ਮਿਹਰਬਾਨੀ ਕਰਕੇ ਉਹਨਾਂ ਨੂੰ ਬਿਠਾ ਲਿਆ ਕਰੋ। ਕਿਉਂਕਿ ਜਿਸ ਜਗ੍ਹਾ ਤੇ ਮੈਂ ਕੰਮ ਤੇ ਜਾਣਾ, ਮੇਰਾ ਸਫ਼ਰ ਬਣਦਾ ਹੈ ਤਕਰੀਬਨ ਕੋਈ 4-5 ਕਿਲੋਮੀਟਰ। ਉਸ 4-5 ਕਿਲੋਮੀਟਰ ਦੇ ਵਿੱਚ ਯਾਨੀ ਕਿ ਉਹ ਇੰਨੇ ਏਰੀਏ ਦਾ ਜਿਹੜਾ ਕਿਰਾਇਆ ਨਾ ਉਹ ਤਕਰੀਬਨ 40-50 ਜਾਂ 60 ਰੁਪਏ, ਮੈਕਸਿਮਮ ਤੁਸੀਂ 50 ਰੁਪਏ ਲਾ ਲਓ। ਹੁਣ ਹਾਲਾਤ ਜੋ ਨੇ ਉਹ ਹਰ ਇਨਸਾਨ ਦੇ ਸਾਹਮਣੇ ਨੇ ਕਿ ਹਰ ਇਨਸਾਨ ਜਿਹੜਾ ਨਾ ਉਹ ਇਸ ਟਾਈਮ ਬਹੁਤ ਹੀ ਤੰਗ ਹੋਇਆ ਪਿਆ ਤੇ ਗਰੀਬ ਬੰਦਾ, ਮਾੜਾ ਬੰਦਾ ਇਸ ਤੋਂ ਵੀ ਜ਼ਿਆਦਾ ਜਿਹੜਾ ਨਾ ਉਹ ਤੰਗ ਹੋਇਆ ਪਿਆ। ਜ਼ਿਆਦਾਤਰ ਉਹ ਲੋਕ ਜਿਹੜੇ ਇਸ ਟਾਈਮ ਕਿਰਾਏ ਤੇ ਨੇ ਤੇ ਬੰਦਿਆਂ ਦੇ ਕੋਲ ਕਿਰਾਇਆ ਨਾ ਹੋਣ ਦੀ ਵਜ੍ਹਾ ਤੋਂ ਬੰਦਾ ਬਹੁਤ ਹੀ ਮਜਬੂਰ ਹੋ ਕੇ ਤੇ ਲਿਫਟ ਮੰਗਦਾ ਹੈ, ਅੱਗੇ ਜਾਣ ਦੀ ਰਿਕੁਐਸਟ ਕਰਦਾ ਹੈ ਕਿਸੇ ਅੱਗੇ ਵੀ, ਤੇ ਕੋਸ਼ਿਸ਼ ਕਰਿਆ ਕਰੋ ਬਿਠਾ ਲਿਆ ਕਰੋ। ਪਹਿਲੇ ਵਕਤ ਦੇ ਲਿਹਾਜ਼ ਨਾਲ ਅਗਰ ਗੱਲ ਕਰੀਏ ਤੇ ਅਗਰ ਪਹਿਲੇ ਵਕਤ ਕੋਈ ਇਨਸਾਨ ਨੇ ਜਾਣਾ ਹੁੰਦਾ ਸੀ ਇੱਕ ਪਿੰਡ ਤੋਂ ਦੂਸਰੇ ਪਿੰਡ ਤੇ ਉਹ ਇੱਕ ਜਗ੍ਹਾ ਤੇ ਇੱਕ ਦਰਖਤ ਦੇ ਥੱਲੇ ਜਾਂ ਕਿਸੇ ਵੀ ਇੱਕ ਜਗ੍ਹਾ ਤੇ ਠਹਿਰ ਜਾਂਦਾ ਸੀ ਤੇ ਵੇਟ ਕਰਦਾ ਸੀ, ਇੰਤਜ਼ਾਰ ਕਰਦਾ ਸੀ ਭਈ ਕੋਈ ਬੰਦਾ ਇੱਧਰ ਨੂੰ ਜਾਂਦਾ ਹੈ ਤੇ ਦੋਵੇਂ ਰਲ ਕੇ ਲਗੇ ਜਾਵਾਂਗੇ ਤੇ ਨਾਲੇ ਗੱਪਾਂ ਛੱਪਾਂ ਮਾਰਦੇ ਤੇ ਸਾਡਾ ਸਫ਼ਰ ਜਿਹੜਾ ਉਹ ਕੱਟਿਆ ਜਾਏਗਾ। ਤੇ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੰਦਾ ਕੋਸ਼ਿਸ਼ ਕਰਦਾ ਹੈ ਕਿ ਯਾਰ ਦੂਜੇ ਨੂੰ ਬਿਠਾਉਣ ਨਾਲੋਂ ਮੈਂ ਇਕੱਲਾ ਹੀ ਚਲਾ ਜਾਣਾ। ਹਾਲਾਂਕਿ ਇਹਦੇ 'ਚ ਕੋਈ ਦੇਖਿਆ ਜਾਵੇ ਤੇ ਇੰਨਾ ਕੋਈ ਫਰਕ ਨਹੀਂ ਪੈਂਦਾ ਕਿ ਇਨਸਾਨ ਸੋਚਦਾ ਹੋਵੇ ਕਿ ਸ਼ਾਇਦ ਯਾਰ 2 ਸਵਾਰੀਆਂ ਬਿਠਾ ਲਾਂਗੇ ਤੇ ਸਾਡਾ ਤੇਲ ਜਿਹੜਾ ਉਹਦਾ ਖਰਚਾ ਜ਼ਿਆਦਾ ਹੋਏਗਾ। ਇਕੱਲੇ ਨੇ ਵੀ ਤੁਸੀਂ ਜਾਣਾ ਹੈ, 2 ਬਿਠਾ ਲਓਗੇ ਤਦ ਵੀ ਤੁਸੀਂ ਜਾਣਾ ਹੈ। ਲੇਕਿਨ ਇਹਦੇ ਵਿੱਚ ਕੀ ਹੈ, ਤੁਸੀਂ ਇਹ ਚੀਜ਼ ਨੋਟ ਕਰੋਗੇ ਕਿ ਅਗਰ ਤੁਸੀਂ ਉਸ ਬੰਦੇ ਨੂੰ ਬਿਠਾ ਲੈਂਦੇ ਜੇ ਤੇ ਉਹ ਰਸਤੇ 'ਚ ਜਿਸ ਟਾਈਮ ਕੋਈ ਬਜ਼ੁਰਗ ਹੈ ਜਾਂ ਕੋਈ ਵੀ ਸਵਾਰੀ ਹੈ ਜਾਂ ਕੋਈ ਵੀ ਬੰਦਾ ਬੈਠ ਜਾਂਦਾ, ਉਤਰਨ ਲੱਗਿਆ ਤੁਹਾਨੂੰ ਦੁਆ ਲਾਜ਼ਮੀ ਦੇ ਕੇ ਜਾਏਗਾ, ਦੁਆ ਤੁਹਾਨੂੰ ਲਾਜ਼ਮੀ ਦੇ ਕੇ ਜਾਏਗਾ ਤੇ ਜਿਹੜੀ ਦਿਲੋਂ ਦੁਆ ਨਿਕਲੀ ਹੁੰਦੀ ਹੈ ਉਹ ਤੁਹਾਡੇ ਸਿਰ ਤੋਂ ਪਤਾ ਨਹੀਂ ਕਿਹੜੀ ਐਸੀ ਆਫਤ ਜਿਹੜੀ ਉਹ ਟਾਲ ਦਿੰਦੀ ਹੈ। ਤੇ ਇਹੋ ਜਿਹੀਆਂ ਚੀਜ਼ਾਂ ਸਨ ਅਹਿਸਾਸ ਨਾਂ ਦੀਆਂ ਕਿ ਅਸੀਂ ਕੋਸ਼ਿਸ਼ ਕਰੀਏ ਸਾਡੇ ਇਰਦ ਗਿਰਦ ਵੀ ਅਗਰ ਕੋਈ ਸਾਡੇ ਕਿਸੇ ਨੂੰ ਸਾਡੀ ਜ਼ਰੂਰਤ ਹੈ ਤੇ ਅਸੀਂ ਉਹਦੇ ਕੰਮ ਆਈਏ। ਬਾਜ਼ ਲੋਕ ਦੇਖੇ ਨੇ ਮੈਂ ਐਸੇ ਵੀ ਕਿ ਦੇਖਦੇ ਨੇ ਕਿਸੇ ਨੇ ਅਗਰ ਹੱਥ ਕੀਤਾ, ਲਿਫਟ ਮੰਗੀ ਹੈ ਤੇ ਉਹਦੇ ਹਲ ਪਹਿਲੇ ਦੇਖਣਗੇ ਕਿ ਇਹਦੀ ਪੋਜੀਸ਼ਨ ਕੈਸੀ ਹੈ, ਇਹਦੇ ਕੱਪੜੇ ਕੈਸੇ ਨੇ, ਇਹ ਨਾਲ ਬਿਠਾਉਣ ਵਾਲਾ ਹੈ ਵੀ ਕਿ ਨਹੀਂ ਹੈ। ਖੁਦਾ ਦੇ ਬੰਦੇ ਹੋ, ਹਰ ਬੰਦੇ ਨੇ ਇੱਕੋ ਲਿਬਾਸ 'ਚ ਜਾਣਾ ਹੈ ਨਾ। ਇਹ ਚੀਜ਼ਾਂ ਦੇਖਿਆ ਕਰੋ। ਤੇ ਕੁਝ ਬੰਦੇ ਇਹ ਚੀਜ਼ ਸੋਚਦੇ ਨੇ ਕਿ ਯਾਰ ਇਹ ਚੀਜ਼ ਮੈਂ ਮੰਨਣਾ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਲਿਫਟ ਦੇ ਦਈਏ ਤੇ ਕੁਝ ਐਸੇ ਇਨਸਾਨ ਵੀ ਨੇ, ਐਸੇ ਬੰਦੇ ਮਿਲ ਜਾਂਦੇ ਨੇ ਕਿ ਜਿਹੜੇ ਤੈਨੂੰ ਰਸਤੇ 'ਚ ਲੁੱਟ ਲੈਂਦੇ ਨੇ। ਲੇਕਿਨ ਮੇਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਜਦੋਂ ਅੱਲਾਹ ਪਾਕ ਦੀ ਜ਼ਾਤ ਤੁਹਾਡੇ ਨਾਲ ਹੈ ਤੇ ਤੁਹਾਡੇ ਨਾਲ ਕਦੀ ਵੀ ਇਹੋ ਜਿਹਾ ਵਾਕਿਆ ਨਹੀਂ ਹੋ ਸਕਦਾ। ਦਿਲ ਤੁਹਾਡਾ ਸਾਫ਼ ਹੈ ਤੇ ਰੱਬ ਕਰੀਮ ਤੁਹਾਡੇ ਨਾਲ ਹੈ। ਤੇ ਇਹ ਅਗਰ ਵਾਕਿਆ ਜਦੋਂ ਹੋਣਾ ਹੈ ਨਾ, ਉਦੋਂ ਤੁਸੀਂ ਲਿਫਟ ਨਾ ਵੀ ਨਾ ਦਿਓਗੇ ਕਿਸੇ ਨੂੰ ਤੇ ਚੱਲਦੇ ਰਸਤੇ 'ਚ ਤੁਹਾਡੇ ਨਾਲ ਹੋ ਜਾਣਾ ਹੈ ਵਾਕਿਆ, ਤੁਹਾਡੇ ਆਣਾ ਹੈ ਪੇਸ਼। ਅਗਰ ਉਹ ਤੁਹਾਡੇ ਲੇਖੇ 'ਚ ਲਿਖਿਆ ਹੈ ਤੇ ਉਹ ਤੁਹਾਡੇ ਨਾਲ ਪੇਸ਼ ਆਣਾ ਹੀ ਆਣਾ, ਚਾਹੇ ਕਿਸੇ ਨੂੰ ਲਿਫਟ ਦਿਓ ਚਾਹੇ ਨਾ ਦਿਓ। ਕੋਸ਼ਿਸ਼ ਕਰਿਆ ਕਰੋ ਕਿ ਇਹੋ ਜਿਹੇ ਲੋਕਾਂ ਦੀ ਹੈਲਪ ਕੀਤੀ ਜਾਵੇ। ਇਸ ਟਾਈਮ ਆਵਾਮ ਬਹੁਤ ਹੀ ਦੁਖੀ ਹੋਈ ਪਈ ਹੈ। ਇਹ ਮੇਰਾ ਛੋਟਾ ਜਿਹਾ ਮੈਸੇਜ ਸੀ ਵੀਰਾਂ ਵਾਸਤੇ। ਇਹਨੂੰ ਫਾਲੋ ਕਰੋ ਤੇ ਵੀਡੀਓ ਮੇਰੀ ਨੂੰ ਅੱਗੇ ਸ਼ੇਅਰ ਕਰਨਾ ਤੇ ਮੈਨੂੰ ਦਿਓ ਇਜਾਜ਼ਤ। ਨੈਕਸਟ ਵੀਡੀਓ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਵਾਸਤੇ ਅੱਲਾ ਨਿਗਹਿਬਾਨ।